ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੋ ਜੀ। ਕਰਾਂਗੇ ਕੁਛ ਖਬਰਾਂ ਸਾਂਝੀਆਂ, ਕੀ ਕੁਛ ਵਾਪਰਿਆ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਉਥਲ ਪੁਥਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁੱਚਾ ਸਿੰਘ ਜੀ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਲੈਰੀ ਤੋਂ, ਜੋ ਟਰੱਕ ਵਾਸ਼ ਵੀ ਕਰਦੇ ਨੇ। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਤੁਸੀਂ ਰਿਪੇਅਰ ਕਰਾ ਸਕਦੇ ਹੋ। ਫੋਨ ਨੰਬਰ 5596851260। ਆਪ ਸਭ ਦਾ ਧੰਨਵਾਦ ਕਰਦੇ ਹਾਂ ਕਿ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ, ਇਹ ਹਿਲਾ ਕੇ ਰੱਖ ਦਿੱਤਾ ਇਸ ਨੇ ਜੀ। ਸਾਰੇ ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਗੱਲ ਫੈਲ ਗਈ ਆ ਕਿ ਅਣਕਿਆਸੀਆਂ ਜਿਹੜੀਆਂ ਸੁਪਰੀਮ ਕੋਰਟ ਦੇ ਜੱਜਾਂ ਨੇ ਵਿਰੋਧ ਕੀਤਾ ਆ, ਤੇ ਉਹ ਵਿਰੋਧ ਹੋ ਰਿਹਾ ਜੋ ਕੁਛ ਉਹਨਾਂ ਨੇ ਸੱਚ ਬੋਲਿਆ ਕਿ ਪਰਦੇ ਦੇ ਪਿੱਛੇ ਹੋ ਕੀ ਰਿਹਾ ਸੀ। ਬਿਲਕੁਲ ਜੀ, ਇਸ ਵੇਲੇ ਸਭ ਤੋਂ ਵੱਡੀ ਜਿਹੜੀ ਜੀ ਉਹ ਖਬਰ, ਤੁਸੀਂ ਅਖਬਾਰਾਂ ਜਾਂ ਚੈਨਲਾਂ ਦੀ ਗੱਲ ਨਾ ਕਰੋ, ਜਿੱਥੇ ਵੀ ਜਿਹੜੇ ਦੋ ਬੰਦਿਆਂ ਦੀ ਗੱਲ ਆਪਸ ਦੇ ਵਿੱਚ ਹੋ ਰਹੀ ਹੈ ਜੀ, ਉਹ ਇਹਦੇ ਤੋਂ ਪਰੇ ਕੋਈ ਗੱਲ ਨਹੀਂ ਹੈ ਜੀ। ਇੱਥੇ ਹੋਇਆ ਕਿ ਆਮ ਬੰਦੇ ਨੂੰ ਜਿਹੜਾ ਬੇਸ਼ੱਕ ਬਹੁਤਾ ਕੁਝ ਸਮਝ ਅਜੇ ਨਹੀਂ ਆ ਰਿਹਾ ਕਿ ਇਹਦੇ ਪਰਦੇ ਦੇ ਪਿੱਛੇ ਕੀ ਚੱਲਦਾ ਰਿਹਾ ਤੇ ਇਹਦਾ ਅਸਰ ਜਿਹੜਾ ਜੀ ਉਹ ਕੀ ਪੈ ਸਕਦਾ। ਇਹਦਾ ਹੋ ਸਕਦਾ ਕਿ ਕੁਝ ਲੋਕ ਇਹਨੂੰ ਸੋਚਦੇ ਹੋਣ ਕਿ ਪ੍ਰੈਸ ਕਾਨਫਰੰਸ ਹੋ ਗਈ ਤੇ ਉਸ ਤੋਂ ਬਾਅਦ ਬਸ ਗੱਲ ਜਿਹੜੀ ਉਹ ਆਈ ਗਈ ਵਾਲੀ ਨਹੀਂ ਹੈਗੀ ਜੀ। ਇਹ ਬਹੁਤ ਵੱਡੀ ਇੱਕ ਘਟਨਾ ਜਿਹੜੀ ਆ ਉਹ ਕਹੀ ਜਾ ਸਕਦੀ ਆ। ਮੁਲਕ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸੁਪਰੀਮ ਕੋਰਟ ਦੇ 4 ਜੱਜ ਜਿਹੜੇ ਆ ਜੀ, ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ। ਪਹਿਲਾਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ 10:15 ਵਜੇ ਦੇ ਕਰੀਬ ਇਹਨਾਂ 4 ਜੱਜਾਂ ਨੇ ਚੀਫ ਜਸਟਿਸ ਦੇ ਕੋਲ ਗਏ ਹੈ ਔਰ ਉਹਦੇ ਸਾਹਮਣੇ ਇਹ ਗੱਲ ਰੱਖੀ ਕਿ ਜਿਹੜੇ ਬੈਂਚਾਂ ਨੂੰ ਜਿਵੇਂ ਵੰਡਿਆ ਜਾ ਰਿਹਾ ਜੀ ਕੰਮ, ਐਕਚੁਅਲੀ ਵੰਡਣ ਜਾਣ ਦਾ ਹੁਣ ਕੁਝ ਲੋਕ ਇਹ ਸੋਚਦੇ ਹੋਣਗੇ ਵੰਡਣ ਕੰਮ ਕੀ ਹੈ ਜੀ। ਜਿਹੜੇ ਸਰਕਾਰੀ ਧਿਰ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਜਿਹੜੇ ਲੋਕ ਨੇ, ਜਿਹੜੇ ਜੁੜੇ ਹੋਏ ਉਹਨਾਂ ਦੇ ਨਾਲ ਜਿਹੜੀਆਂ ਪਟੀਸ਼ਨਾਂ ਆਉਂਦੀਆਂ ਨੇ, ਉਹ ਚਾਹੇ ਜਿਹੜੀ ਪਬਲਿਕ ਲਿਟੀਗੇਸ਼ਨ ਹੈ ਜਾਂ ਕੁਛ ਵੀ, ਉਹਨੂੰ ਕਿਹੜੇ ਬੈਂਚ ਦੇ ਕੋਲੇ ਭੇਜਣਾ ਔਰ ਉਹਦਾ ਕੀ ਜਿਹੜਾ ਜੀ ਫੈਸਲਾ ਲੈਣਾ, ਇਹ ਜਿਹੜਾ ਜੀ ਉਹ ਜੁੜਿਆ ਹੋਇਆ ਕੰਮ ਸੀਗਾ। ਉਹ ਚੀਫ ਜਸਟਿਸ ਉਹਨਾਂ ਨੂੰ ਮਿਲੇ, ਆਪਣੀਆਂ ਚਿੰਤਾਵਾਂ ਜਿਹੜੀਆਂ ਜੀ ਉਹ ਦੱਸੀਆਂ, ਪਰ ਇਹ ਕਿਹਾ ਗਿਆ ਜੀ ਕਿ ਜਿਹੜੇ 4 ਜੱਜ ਇਹ ਮਿਲੇ ਉਹਨਾਂ ਦੇ ਨਾਲ ਉਹ ਸਹਿਮਤ ਨਹੀਂ ਹੋਏ ਔਰ ਜਿਹੜੇ ਚੀਫ ਜਸਟਿਸ ਸੀਗੇ, ਔਰ ਉਹਨਾਂ ਨੇ ਗੱਲ ਜਿਹੜੀ ਸੀ ਉਹ ਅਣਸੁਣੀ ਕਰ ਦਿੱਤੀ। 10:30 ਵਜੇ ਇਹ ਜਿਹੜੇ 4 ਜੱਜ ਸੀਗੇ ਇਹ ਆਪੋ ਆਪਣੀ ਕੋਰਟ ਦੇ ਵਿੱਚ ਗਏ ਤੇ ਕੇਸਾਂ ਦੀ ਸੁਣਵਾਈ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ। ਫਿਰ ਵਜੇ ਜੀ 11। ਜਦੋਂ 11 ਵਜੇ ਤੇ ਸਭ ਤੋਂ ਪਹਿਲਾਂ ਜਿਹੜੇ ਜਸਟਿਸ ਜੇ ਚਿਲਮੇਸ਼ਵਰ ਸੀਗੇ, ਉਹਨਾਂ ਨੇ ਜਿਹੜੇ ਮਾਮਲਾ ਸੁਣ ਰਹੇ ਸੀ ਉਹਨੂੰ ਜਿਹੜਾ ਸੀਗਾ ਜੀ ਕਰ ਦਿੱਤਾ ਜੀ ਪੋਸਟਪੋਨ, ਔਰ ਇਹ ਕਿਹਾ ਕਿ ਬਾਅਦ ਦੇ ਵਿੱਚ ਇਹਦੇ ਉੱਤੇ ਜਿਹੜਾ ਜੀ ਉਹ ਸੁਣਵਾਈ ਹੋਊਗੀ। ਉਸ ਤੋਂ ਬਾਅਦ ਜਿਹੜਾ ਸੀਗਾ ਜੀ ਜਸਟਿਸ ਰੰਜਨ ਗੋਗੋਈ, ਜਸਟਿਸ ਕੁਰੀਅਨ ਜੋਸਫ ਤੇ ਜਸਟਿਸ MD ਲੋਕਰ ਜਿਹੜੇ ਸੀਗੇ ਜੀ, ਉਹਨਾਂ ਨੇ ਵੀ ਆਪੋ ਆਪਣੀਆਂ ਅਦਾਲਤਾਂ ਜਿਹੜੀਆਂ ਸੀਗੀਆਂ ਉਹ ਛੱਡ ਦਿੱਤੀਆਂ। 11:05 ਦੇ ਉੱਤੇ ਇੱਕ ਜਿਹੜਾ ਪੱਤਰਕਾਰ ਸੀਗਾ ਉਹਦੇ ਕੋਲੇ ਸੂਚਨਾ ਆਈ ਕਿ ਜਸਟਿਸ ਜੇ ਚਿਲਮੇਸ਼ਵਰ ਆਪਣੇ ਘਰ ਸੁਪਰੀਮ ਕੋਰਟ ਦੇ 3 ਜਿਹੜੇ ਹੋਰ ਜੱਜ ਨੇ ਉਹਨਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਜਿਹੜੇ ਆ ਜੀ ਉਹ ਕਰਨ ਵਾਲੇ ਆ। ਤੇ ਇਹ ਸੂਚਨਾ ਫਿਰ ਤੁਸੀਂ ਕਹਿ ਲਓ ਕਿ ਜੰਗਲ ਦੀ ਅੱਗ ਵੀ ਕੀ ਹੁੰਦੀ ਆ, ਉਦੋਂ ਤੇਜ਼ ਜਿਹੜੀ ਸੀ ਉਹ ਫੈਲ ਗਈ। ਪ੍ਰੈਸ ਵਾਰਤਾ ਦੇ ਵਿੱਚ ਕੀ ਹੋਊਗਾ, ਅੱਧੀ ਅਧੂਰੀ ਜਾਣਕਾਰੀ ਜਿਹੜੀ ਸੀ ਉਹ ਫੈਲਣ ਲੱਗੀ। ਫੈਲਦਿਆਂ ਜਿਹੜੀ ਸੀ ਬਹੁਤ ਵੱਡੀ ਖਬਰ ਦੇ ਰੂਪ ਦੇ ਵਿੱਚ ਇਹ ਬਣ ਗਈ। 12:15 ਦੇ ਉੱਤੇ ਇਹ ਜਿਹੜੇ 4 ਜੱਜ ਸੀਗੇ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ। 20 ਮਿੰਟ ਉਹਨਾਂ ਨੇ ਜਿਹੜੀ ਸੀ ਇਹ ਪ੍ਰੈਸ ਵਾਰਤਾ ਕੀਤੀ ਔਰ ਜਿਹੜੇ 1 ਵਜੇ ਸੁਪਰੀਮ ਕੋਰਟ ਦੇ ਜੱਜ ਜਿਹੜੇ ਜਸਟਿਸ ਚਿਲਮੇਸ਼ਵਰ ਸੀਗੇ ਜੀ, ਉਹਦੇ ਘਰ ਲੋਕ ਜਿਹੜੇ ਸੀਗੇ ਉਹ ਪਹੁੰਚਣ ਲੱਗੇ ਇਸ ਪ੍ਰੈਸ ਜਿਹੜੀ ਸੀ ਉਹ ਵਾਰਤਾ ਤੋਂ ਬਾਅਦ। ਬੇਸ਼ੱਕ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਇਹਦੇ ਵਿੱਚ ਜਿਹੜਾ ਜੀ ਉਹ ਪਾਰਟੀਸਪੇਟ ਨਹੀਂ ਕਰਨਾ, ਅਸੀਂ ਇਹਦੇ ਉੱਤੇ ਕੋਈ ਬਿਆਨ ਨਹੀਂ ਦੇਣਾ, ਇਹ ਸੁਪਰੀਮ ਕੋਰਟ ਦਾ ਅੰਦਰੂਨੀ ਮਾਮਲਾ ਹੈ। ਬੇਸ਼ੱਕ ਇਹ ਜਿਹੜੀ ਉਹਨਾਂ ਨੇ ਗੱਲ ਕਹਿਤੀ, ਇੰਨੀ ਗੱਲ ਕਹਿ ਕੇ ਸਰਕਾਰ ਜਿਹੜੀ ਹੈ ਜੀ ਉਹ ਇਹਦੇ ਵਿੱਚੋਂ ਨਿਕਲੀ ਨਹੀਂ, ਬਲਕਿ ਤੁਸੀਂ ਕਹ ਲਓ ਕਿ ਇਹ ਜਿਹੜਾ ਇਸ਼ੂ ਆ ਕਿੰਤੂ ਪਰੰਤੂ ਆ ਜੀ, ਇਹ ਉੱਠਿਆ ਹੀ ਸਰਕਾਰ ਦੇ ਉੱਤੇ ਆ।
ਇਹ ਤੁਸੀਂ ਇਹ ਕਹੋ ਕਿ ਮਹਿਜ਼ ਕੋਇਨਸੀਡੈਂਸ ਕਹਿ ਲਓ ਕਿ ਜਸਟਿਸ ਜਿਹੜੇ ਲੋਇਆ ਜਿਨ੍ਹਾਂ ਦੀ ਭੇਦ ਭਰੇ ਢੰਗ ਦੇ ਨਾਲ ਮੌਤ ਹੋ ਗਈ ਸੀਗੀ, ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸਵਾਲ ਬਾਰ-ਬਾਰ ਕੁਰੇਦਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਕਿਤੇ ਨਾ ਕਿਤੇ ਜਸਟਿਸ ਲੋਇਆ ਹੋਰਾਂ ਦੀ ਮੌਤ ਵੀ ਹੈ, ਇਹਦਾ ਖੁਲਾਸਾ ਤਾਂ ਇਹਨਾਂ ਜੱਜਾਂ ਨੇ ਨਹੀਂ ਕੀਤਾ, ਪਰ ਉਹਨਾਂ ਨੇ ਇਹ ਗੱਲ ਆਖੀ ਕਿ ਹਾਂ ਇਹ ਜਿਹੜਾ ਜੀ ਮਾਮਲਾ ਉਹ ਵੀ ਹੈ। ਹਾਲਾਂਕਿ ਜਸਟਿਸ ਲੋਇਆ ਹੋਰਾਂ ਦੀ ਡੈਥ ਦੇ ਬਾਰੇ ਦੇ ਵਿੱਚ ਸੁਪਰੀਮ ਕੋਰਟ ਨੇ ਕੱਲ੍ਹ ਹੀ ਉਹਨਾਂ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਤਲਬ ਕਰ ਲਈ ਹੈ ਔਰ ਅਗਲੇ ਸੋਮਵਾਰ ਨੂੰ ਇਹਦੇ ਉੱਤੇ ਵੀ ਜਿਹੜੀ ਹੈ ਜੀ ਉਹ ਸੁਣਵਾਈ ਹੋਣੀ ਹੈ। ਇਸ ਕਰਕੇ ਇਹਨਾਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਚਾਹੇ ਉਹ ਵੱਖ-ਵੱਖ ਬੈਂਚਾਂ ਨੂੰ ਦੇਣ ਵਾਲਾ ਮਾਮਲਾ ਹੋਵੇ ਔਰ ਜਸਟਿਸ ਲੋਇਆ ਹੋਰਾਂ ਦੀ ਡੈਥ ਜਿਹੜੀ ਹੈ ਜੀ ਉਹ ਇਹਦੇ ਨਾਲ ਜਿਹੜੀ ਜੁੜ ਜਾਣੀ, ਇਹ ਬਹੁਤ ਵੱਡਾ ਇੱਕ ਕੁਐਸਚਨ ਖੜਾ ਹੋ ਗਿਆ। ਇੱਕ ਔਰ ਦੂਜੀ ਗੱਲ, ਮੈਂ ਸਮਝਦਾ ਜੀ ਇਹ ਜਿਹੜੇ ਆਨਲਾਈਨ ਪੋਰਟਲ ਨੇ ਜਿਨ੍ਹਾਂ ਨੇ ਇਹ ਜਸਟਿਸ ਲੋਇਆ ਹੋਰਾਂ ਵਾਲਾ ਮੁੱਦਾ ਚੁੱਕਿਆ ਸੀਗਾ ਔਰ ਜਿਸ ਕਿਸਮ ਦੇ ਨਾਲ ਇੱਥੋਂ ਦੇ ਮੀਡੀਆ ਨੇ ਇਹ ਦਬਾ ਦਿੱਤਾ, ਦਬਿਆ ਨਹੀਂ, ਚੱਲਦਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਜਿਹੜੀ ਹੈ ਜੀ ਆਨਲਾਈਨ ਪੋਰਟਲ ਜਿਹੜੇ ਨੇ ਜੀ ਉਹਨਾਂ ਦੀ ਸਫਲਤਾ ਕਹੀ ਜਾ ਸਕਦੀ ਹੈ। ਚਾਹੇ ਇਹਦੇ ਵਿੱਚੋਂ ਕੀ ਨਿਕਲਦਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਸਾਰੀਆਂ ਬਾਅਦ ਵਾਲੀਆਂ ਗੱਲਾਂ ਨੇ, ਪਰ ਇੰਨੇ ਸਮੇਂ ਤੋਂ ਦਬਾਈ ਹੋਈ ਜਿਹੜੀ ਗੱਲ ਸੀ ਜੀ ਉਹ ਸਾਹਮਣੇ ਆ ਗਈ। ਇਹਦੇ ਨਾਲ ਕਈ ਹੋਰ ਸਾਰੇ ਜਿਹੜੇ ਭੇਦ ਨੇ ਉਹ ਸਾਹਮਣੇ ਆ ਸਕਦੇ ਨੇ। ਮੈਂ ਫਿਰ ਉੱਥੇ ਇਹਦਾ ਐਂਡ ਕਰੂੰਗਾ ਜੀ ਇਸ ਗੱਲ ਦਾ ਕਿ ਇਹਨੂੰ ਮਹਿਜ਼ ਇੱਕ 20 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਰੂਪ 'ਚ ਨਾ ਦੇਖਿਆ ਜਾਵੇ, ਇਹਦੇ ਪ੍ਰਭਾਵ ਜਿਹੜੇ ਨੇ ਨਾ ਜੀ ਉਹ ਬਹੁਤ ਵੱਡੇ ਪੈਣਗੇ ਜੀ। ਇਹ ਬਹੁਤ ਵੈਸੇ ਚੰਗੀ ਗੱਲ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਆ ਉਹ ਜ਼ਰੂਰ ਬਾਹਰ ਨਿਕਲਣੀਆਂ ਚਾਹੀਦੀਆਂ। ਤੇ ਅੱਗੇ ਆਪਾਂ ਬਾਦਲ ਦੇ ਸਹੁਰਿਆਂ ਦੀ ਜੇ ਗੱਲ ਕਰੀਏ ਤਾਂ ਉਸਦੇ ਕਹਿੰਦੇ ਇੱਕ ਹੋਰ ਟੁੱਟਾ ਹੋਣ ਵਾਲਾ ਹੈ। ਬਿਲਕੁਲ ਜੀ, ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਇਹ ਚੱਕ ਫਤਿਹ ਸਿੰਘ ਵਾਲਾ ਪਿੰਡ ਹੈ। ਪਹਿਲਾਂ ਇਹਨੂੰ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਸਾਲਿਆਂ ਨੂੰ ਖੁਸ਼ ਕਰਨ ਦੇ ਵਾਸਤੇ ਆਪਦੇ ਸਹੁਰੇ ਪਿੰਡ ਦੇ ਟੋਟੇ ਕੀਤੇ ਸੀਗੇ ਜੀ। ਚੱਕ ਫਤਿਹ ਸਿੰਘ ਵਾਲਾ ਦੇ ਉਹਨਾਂ ਨੇ 2 ਟੋਟੇ ਕਰਤੇ ਸੀਗੇ ਤੇ ਹੁਣ ਉਹੀ ਰਾਹ ਜਿਹੜਾ ਜੀ ਕੈਪਟਨ ਜਿਹੜੀ ਸਰਕਾਰ ਹੈ ਉਹਨੇ ਅਖਤਿਆਰ ਕੀਤਾ। ਕਾਂਗਰਸ ਸਰਕਾਰ ਹੁਣ ਇਸ ਪਿੰਡ ਦੇ ਵਿੱਚੋਂ ਇੱਕ ਹੋਰ ਨਵੀਂ ਪੰਚਾਇਤ ਸ਼ਹੀਦ ਬਾਬਾ ਜੀਵਨ ਸਿੰਘ ਨਗਰ ਜਿਹੜਾ ਜੀ ਉਹ ਬਣਾਉਣ ਦੀ ਤਿਆਰੀ 'ਚ ਹੈ। ਬਠਿੰਡਾ ਦਾ ਚੱਕ ਫਤਿਹ ਸਿੰਘ ਵਾਲਾ ਇੱਕ ਬਹੁਤਾ ਵੱਡਾ ਪਿੰਡ ਨੀਗਾ ਜੀ। ਸਾਲ 98 ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਕਿਉਂਕਿ ਆਪਣੇ 2 ਸਾਲੇ ਸੀ, ਦੋਨਾਂ ਨੂੰ ਸਰਪੰਚ ਬਣਾਉਣਾ ਸੀ, ਰਾਤੋਂ ਰਾਤ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਵਿੱਚੋਂ ਇੱਕ ਨਵੀਂ ਪੰਚਾਇਤ ਭਾਈ ਹਰਜੋਗਿੰਦਰ ਸਿੰਘ ਨਗਰ ਜਿਹੜਾ ਜੀ ਉਹ ਬਣਾਤੀ। ਦੋਵਾਂ ਪੰਚਾਇਤਾਂ ਦੇ ਉੱਤੇ ਬਾਦਲ ਦੇ 2 ਸਾਲੇ ਜਿਹੜੇ ਸੀਗੇ ਜੀ ਉਹ ਕਾਬਜ਼ ਹੋ ਗਏ। ਚਰਚਾ ਉਦੋਂ ਵੀ ਜਿਹੜੀ ਉਹ ਚੱਲਦੀ ਰਹੀ। ਹੁਣ ਚੱਕ ਫਤਿਹ ਸਿੰਘ ਵਾਲਾ ਦੀ ਮੌਜੂਦਾ ਪੰਚਾਇਤ ਨੇ ਜਿਹੜਾ ਜੀ ਉਹ ਮਤਾ ਪਾਸ ਕਰਕੇ ਨਵੀਂ ਪੰਚਾਇਤ ਬਣਾਉਣ ਦੇ ਵਾਸਤੇ ਸਹਿਮਤੀ ਦੇ ਦਿੱਤੀ ਆ, ਪਰ ਮਹਿਲਾ ਸਰਪੰਚ ਹਰਦੀਪ ਕੌਰ ਇਹਦੇ ਹੱਕ ਦੇ ਵਿੱਚ ਨਹੀਂ। ਉਹਦਾ ਇਹ ਕਹਿਣਾ ਹੈ ਕਿ ਇਹਦੇ ਨਾਲ ਧੜੇਬੰਦੀ ਜਿਹੜੀ ਹੈ ਜੀ ਉਹ ਵਧੂਗੀ ਔਰ ਮੈਂਬਰਾਂ ਸਣੇ ਕਈ ਮੋਹਤਬਰ ਜਿਹੜੇ ਨੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਪਿੰਡ ਦੇ ਹੋਰ ਟੋਟੇ ਜਿਹੜੇ ਆ ਜੀ ਉਹ ਨਾ ਕੀਤੇ ਜਾਣ। ਪੰਚਾਇਤ ਮੈਂਬਰ ਹੈ ਜੀ ਇੱਕ ਬੂਟਾ ਸਿੰਘ ਜਿਹੜਾ ਉਹਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਜਿਹੜੀ ਜੀ ਵੱਖਰੀ ਪੰਚਾਇਤ ਬਣਾਉਣਾ ਚਾਹੁੰਦੀ ਹੈ ਜਿਹੜੀ ਜੀ, ਔਰ ਸਾਬਕਾ ਪੰਚਾਇਤ ਮੈਂਬਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਪਿੰਡ ਨੂੰ 2 ਟੋਟਿਆਂ ਦੇ ਵਿੱਚ ਵੰਡ ਦਿੱਤਾ ਗਿਆ ਤੇ ਹੁਣ ਉਹ ਹੋਰ ਟੋਟੇ ਜਿਹੜੇ ਆ ਜੀ ਉਹ ਨਹੀਂ ਹੋਣ ਦੇਣਗੇ। ਜਦੋਂ ਕਿ ਜਿਹੜੇ ਅਧਿਕਾਰੀ ਆ ਉਹ ਇਹ ਕਹਿੰਦੇ ਆ ਕਿ ਨਵੀਂ ਪੰਚਾਇਤ ਸ਼ਹੀਦ ਬਾਬਾ ਜੀਵਨ ਸਿੰਘ ਨਗਰ ਬਣਾਏ ਜਾਣ ਦਾ ਕੇਸ ਮੁੱਖ ਦਫ਼ਤਰ ਨੂੰ ਭੇਜਿਆ ਗਿਆ, ਜਿਹਦੇ ਬਾਰੇ ਆਖਰੀ ਫੈਸਲਾ ਮੁੱਖ ਦਫ਼ਤਰ ਪੱਧਰ ਦੇ ਉੱਤੇ ਜਿਹੜਾ ਜੀ ਉਹ ਹੋਣਾ। ਚੱਕ ਫਤਿਹ ਸਿੰਘ ਵਾਲਾ ਜਿਹੜਾ ਪਿੰਡ ਹੈ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਹੁਰਾ ਪਰਿਵਾਰ ਦਾ ਪਿੰਡ ਹੈ, ਇਹਦੀ ਕਰੀਬ 2100 ਵੋਟ ਆ ਤੇ ਪਿੰਡ ਦੇ ਕੋਲੇ ਕੋਈ 70 ਏਕੜ ਪੰਚਾਇਤੀ ਜ਼ਮੀਨ ਹੈ। ਭਾਈ ਹਰਜੋਗਿੰਦਰ ਨਗਰ ਦੀ 1300 ਦੇ ਕਰੀਬ ਵੋਟ ਆ। ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਕਰੀਬ 10 ਨਵੀਆਂ ਪੰਚਾਇਤਾਂ ਬਣਾਏ ਜਾਣ ਦੇ ਕੇਸ ਜਿਹੜੇ ਆ ਜੀ ਉਹ ਪਾਏ ਗਏ ਆ। ਤੋ ਜਿਹੜੀ ਲਾਸਟ ਲਾਈਨਾਂ ਨੇ ਜੀ ਉਹਨੂੰ ਸਮਝਣਾ ਕਿ ਕਿੰਨੀ ਜ਼ਮੀਨ ਹੈ ਪੰਚਾਇਤ ਦੀ, ਤੇ ਇਹ ਐਕਚੁਅਲੀ ਚੱਕਰ ਸਾਰਾ ਜਿਹੜਾ ਜੀ ਉਹਦੇ ਆਲੇ ਦੁਆਲੇ ਘੁੰਮਦਾ। ਬਿਲਕੁਲ ਜੀ ਬਿਲਕੁਲ, ਜ਼ਮੀਨ ਤੇ ਅੱਖ ਹੋਣੀ ਹੈ ਨਾ ਬਹੁਤਿਆਂ ਦੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਕਮਿਸ਼ਨ ਬਣਿਆ ਸੀਗਾ ਬਰਗਾੜੀ ਕਾਂਡ ਲਈ, ਤੇ ਉਸ ਤੋਂ ਅਕਾਲੀ ਇੰਨਾ ਡਰ ਰਿਹਾ ਕਿ ਰਾਜਪਾਲ ਕੋਲ ਪਹੁੰਚੇ। ਜੀ ਅੱਗੇ ਮੈਂ ਇੱਕ ਦਿਨ ਗੱਲ ਸਾਂਝੀ ਸੀਗੀ ਕਿ ਜਿਹੜਾ ਜੀ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਲਾਈ ਸੀ ਚੰਡੀਗੜ੍ਹ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਇਸ ਕਮਿਸ਼ਨ ਦੇ ਉੱਤੇ ਭੋਰਾ ਵੀ ਭਰੋਸਾ ਨਹੀਂ। ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਜਿਹੜੀ ਹੈ ਜੀ ਉਹ ਕਰਾਉਣ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੀ। ਹੁਣ ਸਵਾਲ ਇਹ ਆ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਕਿੰਨਾ ਸਮਾਂ ਬਾਅਦ
ਜਿਹੜੇ ਅਕਾਲੀ ਸਰਕਾਰ ਰਹੀ ਉਦੋਂ ਇਹ ਸੁਪਰੀਮ ਕੋਰਟ ਦੇ ਜੱਜ ਨੂੰ ਕਿਉਂ ਨਾ ਜਾਂਚ ਦੇ ਦਿੱਤੀ। ਉਦੋਂ ਇਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਜੀ ਬਣਾਇਆ, ਉਹਦੀ ਜਾਂਚ ਵੀ ਜਿਹੜੀ ਸੀ ਉਹ ਦੱਬ ਲਈ ਗਈ। ਇਹ ਤਾਂ ਜਿਹੜੇ ਸੀਗੇ ਜੀ ਉਹ ਰੈਲੀਆਂ ਕਰ ਰਹੇ ਸੀ ਉਸ ਟਾਈਮ ਦੇ ਉੱਤੇ, ਵੱਧ ਤੋਂ ਵੱਧ ਬੰਦੇ ਉਹਦੇ ਵਿੱਚ ਜਿਹੜੇ ਜੀ ਉਹ ਇਕੱਠੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਜੀ ਜੇਤੂ ਰੈਲੀਆਂ ਸੀਗੀਆਂ। ਹੁਣ ਇਹਨੂੰ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆਉਣ ਵਾਲੀ ਆ, ਜਲਦੀ ਜਿਹੜੀ ਆ ਸਕਦੀ ਆ ਸੰਭਾਵੀ ਰੂਪ ਚ ਅਗਲੇ ਕੁਛ ਹਫ਼ਤਿਆਂ ਦੇ ਦੌਰਾਨ, ਉਹਦੇ ਤੋਂ ਡਰ ਜਿਹੜਾ ਜੀ ਕਿਤੇ ਨਾ ਕਿਤੇ ਲੱਗ ਰਿਹਾ, ਜਿਹਦੇ ਕਰਕੇ ਹੁਣ ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਰਾਜਪਾਲ ਤੱਕ ਪਹੁੰਚ ਕੀਤੀ ਗਈ ਆ ਔਰ ਇਹ ਕਿਹਾ ਗਿਆ ਕਿ ਬਰਗਾੜੀ ਸਣੇ ਬਾਕੀ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੂੰ ਜਿਹੜੀ ਆ ਉਹ ਸੌਂਪੀ ਜਾਵੇ। ਇਹਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਕੁਮਾਰ ਸੰਪਲਾ ਵੀ ਨਾਲ ਉਹਨਾਂ ਦੇ ਸ਼ਾਮਲ ਸੀਗੇ। ਰਾਜਪਾਲ ਨੂੰ ਦਿੱਤੇ ਗਏ ਮੈਮੋਰੰਡਮ ਦੇ ਰਾਹੀਂ ਜਿਹੜੀ ਹੈ ਜੀ ਉਹ ਮੰਗ ਕੀਤੀ ਗਈ ਆ ਕਿ ਇਹਦੀ ਜਾਂਚ ਜਿਹੜੀ ਹੈ ਕਿਸੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੂੰ ਜਿਹੜਾ ਵੀ ਉਹ ਲਾਇਆ ਜਾਵੇ। ਔਰ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਵਿਸ਼ੇਸ਼ ਜੱਜ ਜਿਹੜੇ ਨੇ ਜਿਹੜੇ ਰਿਟਾਇਰਡ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਜਾਰੀ ਹੈ ਜੀ, ਉਹਨਾਂ ਨੇ ਕਿਹਾ ਕਿ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਹਮੇਸ਼ਾ ਕਾਂਗਰਸ ਦੇ ਹਿੱਤਾਂ ਲਈ ਕੰਮ ਕੀਤਾ ਤੇ ਅਕਾਲੀ ਦਲ ਨਾਲ ਹਮੇਸ਼ਾ ਵਿਤਕਰਾ ਜਿਹੜਾ ਵੀ ਉਹ ਕੀਤਾ। ਔਰ ਇਹ ਵੀ ਕਿਹਾ ਗਿਆ ਜੀ ਕਿ ਕਮਿਸ਼ਨ ਤੇ ਸਰਕਾਰ ਦੇ ਵਿਚਕਾਰ ਮਿਲੀ ਭੁਗਤ ਹੈ। ਕਮਿਸ਼ਨ ਵੱਲੋਂ ਆਪਣੀ ਰਿਪੋਰਟ ਸੌਂਪੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇਸ ਰਿਪੋਰਟ ਵਿਚਲੀਆਂ ਗੱਲਾਂ ਨੂੰ ਬੁੱਝ ਲਿਆ ਔਰ ਚਲੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਕਿਸੇ ਜਿਹੜਾ ਜੀ ਉਹ ਕਿਸੇ ਬੰਦੇ ਨੂੰ ਜਿਹੜੀ ਇਹਦੀ ਜਾਂਚ ਹੈ ਉਹ ਦਿੱਤੀ ਜਾਵੇ। ਹੁਣ ਸਵਾਲ ਇਹ ਹੈ ਕਿ ਜਿਹੜੇ ਜਸਟਿਸ ਜੋਰਾ ਸਿੰਘ ਹੁਰੀ ਸਨ ਜੀ ਉਹ ਤਾਂ ਇਹਨਾਂ ਦੇ ਲਾਏ ਹੋਏ ਸਨ ਜੀ, ਉਹ ਇਹਨਾਂ ਦੇ ਹਿੱਤਾਂ ਲਈ ਕੰਮ ਕਰਦੇ ਸੀ। ਉਹਦੀ ਵੀ ਰਿਪੋਰਟ ਜਿਹੜੀ ਆ ਜੀ ਉਦੋਂ ਦੱਬ ਲਈ ਗਈ। ਜੇ ਉਹ ਜਨਤਕ ਕਰ ਦਿੱਤੀ ਜਾਂਦੀ ਤੇ ਸ਼ਾਇਦ ਇਹਨਾਂ ਜਿਹੜਾ ਜੀ ਉਹ ਡਰ ਨਾ ਪੈਂਦਾ ਜਿੰਨਾ ਹੁਣ ਪੈ ਗਿਆ ਜੀ। ਡਰ ਤਾਂ ਹੈ, ਕਿਤੇ ਨਾ ਕਿਤੇ ਡਰ ਤਾਂ ਹੈ ਕਿ ਜਿਹੜਾ ਇੰਨਾ ਉਹ ਭੱਜੇ ਫਿਰਦੇ ਆ। ਤੇ ਅੱਗੇ ਆਪਾਂ ਮਾਲ ਵਿਭਾਗ ਦੀ ਗੱਲ ਕਰੀਏ, ਇਹ ਜਿਹੜੇ ਅਧਿਕਾਰੀ ਆ ਜਿਹੜੇ NRI ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਨਵੇਂ ਕਾਨੂੰਨ ਬਣ ਰਹੇ ਆ, ਉਸ ਦੇ ਲੱਗਦਾ ਕਿ ਹੱਕ ਵਿੱਚ ਨੇ। ਐਕਚੁਅਲੀ ਜੀ ਜਿਹੜਾ ਮੁੱਖ ਮੰਤਰੀ ਦਫ਼ਤਰ ਹੈ, CM ਆਫਿਸ ਆ, ਉਹ ਤੇ ਜਿਹੜੇ ਪ੍ਰਵਾਸੀਆਂ ਦੇ ਵਾਸਤੇ ਜਿਹੜਾ ਮਾਲ ਵਿਭਾਗ ਹੈ ਜੀ, ਇਹਦੇ ਅਧਿਕਾਰੀ ਜਿਹੜੇ ਆ ਜੀ ਉਹ ਆਮੋ ਸਾਹਮਣੇ ਹੋ ਗਿਆ ਇਸ ਮਾਮਲੇ ਦੇ ਉੱਤੇ। ਜਿਹੜੇ NRIs ਨੇ ਜੀ ਉਹਨਾਂ ਦੇ ਮਸਲਿਆਂ ਦੇ ਛੇਤੀ ਨਿਪਟਾਰੇ ਤੇ ਜਾਇਦਾਦਾਂ ਦੀ ਰੱਖਿਆ ਲਈ ਨਵਾਂ ਕਾਨੂੰਨ ਬਣਾਉਣ ਦੇ ਮਾਮਲੇ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਜਿਹੜੇ ਜੀ ਉਹ ਮਤਭੇਦ ਹੋ ਗਏ ਨੇ। ਔਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੇ ਮਾਲ ਵਿਭਾਗ ਤੇ NRI ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੋਈ, ਇਹਦੇ ਵਿੱਚ ਪ੍ਰਵਾਸੀ ਭਾਰਤੀਆਂ ਦੀਆਂ ਜਿਹੜੀਆਂ ਵੱਧ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਦੇ ਸੰਬੰਧੀ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਜੀ ਇੱਕ ਨਵਾਂ ਕਾਨੂੰਨ ਬਣਾਉਣ ਦੇ ਵਾਸਤੇ ਬਿੱਲ ਲਿਆਉਣ ਦੀ ਗੱਲ ਜਿਹੜੀ ਉਹ ਕੀਤੀ ਗਈ। ਤਾਂ ਜਿਹੜੇ ਮਾਲ ਅਧਿਕਾਰੀ ਸੀਗੇ ਉਹ ਕਹਿੰਦੇ ਕਿ ਪਹਿਲਾਂ ਬਹੁਤ ਸਾਰੇ ਕਾਨੂੰਨ ਮੌਜੂਦ ਆ, ਜੇ ਇਹਨਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਨਵਾਂ ਕਾਨੂੰਨ ਬਣਾਉਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਜੀ ਉਹ ਕਹਿੰਦੇ ਨੇ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪ੍ਰਵਾਸੀ ਭਾਰਤੀ ਜਿਹੜੇ ਨੇ ਉਹਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਕਈ ਵਾਅਦੇ ਕੀਤੇ ਸੀਗੇ, ਜਿਹਦੇ ਵਾਸਤੇ ਨਵਾਂ ਕਾਨੂੰਨ ਬਣਾਉਣ ਤੇ ਜਾਇਦਾਦਾਂ ਦੇ ਸਣੇ ਹੋਰ ਮਾਮਲਿਆਂ ਦੀ ਹਿਫਾਜ਼ਤ ਲਈ ਜਿਹੜਾ ਜੀ ਉਹ ਇਹਦੇ ਵਿੱਚ ਇਹਦੀ ਵਿਵਸਥਾ ਕੀਤੀ ਜਾਣੀ ਹੈ। NRI ਵਿਭਾਗ ਨੂੰ ਪਹਿਲਾਂ ਬਣੇ ਸਾਰੇ ਕਾਨੂੰਨ ਦਾ ਅਧਿਐਨ ਕਰਕੇ ਇੱਦਾਂ ਦਾ ਬਿੱਲ ਜਿਹੜਾ ਜੀ ਉਹ ਤਿਆਰ ਕਰਨ ਦੇ ਵਾਸਤੇ ਕਿਹਾ ਗਿਆ, ਜਿਹਦੇ ਵਾਸਤੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਯਕੀਨੀ ਜਿਹੜੀ ਆ ਜੀ ਉਹ ਬਣਾਈ ਜਾ ਸਕੇ। ਔਰ ਇਹ ਬਿੱਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇ। ਕਾਂਗਰਸ ਨੇ ਵਾਅਦਾ ਕੀਤਾ ਸੀਗਾ ਜੀ ਕਿ ਹਰ ਸ਼ਹਿਰ ਦੇ ਵਿੱਚ ਇੱਕ ਕੇਂਦਰ ਕਾਇਮ ਕੀਤਾ ਜਾਊਗਾ ਜਿੱਥੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਦੇ ਉੱਤੇ ਹੱਲ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ। ਇਹਨਾਂ ਦੇ ਵਿੱਚ ਟੈਲੀ ਕਾਨਫਰੰਸਿੰਗ ਦੀ ਸਹੂਲਤ ਵੀ ਜਿਹੜੀ ਆ ਜੀ ਉਹ ਹੋਊਗੀ। ਪੋਰਟਲ ਬਣਾਇਆ ਜਾਊਗਾ ਜਿੱਥੇ ਪ੍ਰਵਾਸੀ ਭਾਰਤੀ ਆਪਣੀ ਫੀਡਬੈਕ ਜਿਹੜੀ ਆ ਜੀ ਉਹ ਦੇ ਸਕਣਗੇ। ਪਿਛਲੀ ਸਰਕਾਰ ਨੇ NRI ਪਾਲਿਸੀ ਜਿਹੜੀ ਆ ਜੀ ਉਹ ਵੱਖਰੀ ਲਾਤੀ ਸੀਗੀ, NRI ਥਾਣੇ ਜਿਹੜੇ ਉਹ ਬਣਾ ਦਿੱਤੇ ਸੀਗੇ। ਉਹਦਾ ਕੀ ਅਸਰ ਹੋਇਆ ਸਭ ਨੂੰ ਪਤਾ ਜੀ। ਸੋ ਮੌਜੂਦਾ ਜਿਹੜੀ ਸਰਕਾਰ ਹੈ ਉਹ ਇਹ ਸਮਝਦੀ ਹੈ ਕਿ ਉਹਦੀ ਜਗ੍ਹਾ ਦੇ ਉੱਤੇ ਨਵਾਂ ਕਾਨੂੰਨ ਜਿਹੜਾ ਉਹ ਲਿਆਂਦਾ ਜਾਵੇ। ਦੇਖਿਆ ਜਾਵੇ ਤਾਂ ਜਿਹੜੇ ਮਾਲ ਅਧਿਕਾਰੀ ਨੇ ਉਹਨਾਂ ਦੀ ਗੱਲ ਦੇ ਵਿੱਚ ਇੰਨਾ ਕੁ ਤਾਂ ਦਮ ਹੈ ਕਿ ਕਾਨੂੰਨ ਤਾਂ ਪਹਿਲਾਂ ਹੀ ਮੌਜੂਦ ਹੈ, ਜੇ ਉਹੀ ਪ੍ਰੋਪਰ ਇੰਪਲੀਮੈਂਟ ਜਿਹੜੇ ਜੀ ਉਹ ਕੀਤੇ ਜਾਣ ਤਾਂ ਨਵੀਂ ਤਰਮੀਮ ਦੀ ਕੀ ਲੋੜ ਹੈ, ਨਵੇਂ ਕਾਨੂੰਨ ਦੀ ਜਿਹੜੀ ਆ ਉਹ ਕੀ ਲੋੜ ਹੈ। ਬਸ ਦੱਸਣਾ ਹੀ ਹੁੰਦਾ ਸਾਡੇ ਟਰੰਪ ਅੰਗ ਪੇ ਅਸੀਂ ਬਹੁਤ ਕੰਮ ਕਰ ਰਹੇ ਹਾਂ। ਤੇ ਅੱਗੇ ਆਪਾਂ ਮੋਹਾਲੀ ਦੇ ਮੇਅਰ ਦੀ ਜੇ ਗੱਲ ਕਰੀਏ ਤਾਂ ਹਾਈ ਕੋਰਟ ਵੱਲੋਂ ਰਾਹਤ। ਐਕਚੁਅਲੀ ਜੀ ਇਹ ਮਾਮਲਾ ਤੁਸੀਂ ਇਹ ਕਹਿ ਲਓ ਕਿ ਨਿਤ ਨਵੀਂ ਰੰਗਤ ਇੱਕ ਕਿਸਮ ਦੇ ਨਾਲ ਜਿਹੜੀ ਹੈ ਜੀ ਉਹ ਲੈ ਰਿਹਾ। ਚਾਹੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ
ਜਿਹੜਾ ਜੀ ਇਹ ਉਹਨਾਂ ਨੂੰ ਜਿਹੜਾ ਪਹਿਲਾਂ ਮੁਅੱਤਲ ਕਰਨ ਦਾ ਨੋਟਿਸ ਹੋਵੇ, ਫਿਰ ਕਾਰਨ ਦੱਸੋ ਨੋਟਿਸ ਜਿਹੜਾ ਜੀ ਉਹ ਹੋਵੇ, ਤੇ ਚਾਹੇ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਨਵਾਂ ਨੋਟਿਸ ਦੇਣ ਦੀਆਂ ਗੱਲਾਂ ਜਿਹੜੀਆਂ ਜੀ ਉਹ ਕੀਤੀਆਂ ਜਾਣ। ਪਰ ਹੁਣ ਇਹ ਮਾਮਲਾ ਜਿਹੜਾ ਜੀ ਅਦਾਲਤ ਚਲੇ ਗਿਆ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਲਮਕ ਗਿਆ ਜੀ। ਪੰਜਾਬ ਸਰਕਾਰ ਦੇ ਵੱਲੋਂ ਮੋਹਾਲੀ ਦੇ ਮੇਅਰ ਨੂੰ ਜਰਮਨੀ ਤੋਂ ਇੱਕ ਜਿਹੜੀ ਮਸ਼ੀਨ ਜਿਹੜੀ ਟ੍ਰਿਮਿੰਗ ਕਰਨ ਵਾਲੀ ਹੈ ਜੀ ਉਹਦੇ ਸੰਬੰਧੀ ਜਿਹੜਾ ਨੋਟਿਸ ਦਿੱਤਾ ਗਿਆ ਸੀਗਾ ਮਹਿੰਗੀ ਖਰੀਦਣ ਸੰਬੰਧੀ, ਉਹਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੇਅਰ ਨੂੰ ਜਿਹੜਾ ਜੀ ਉਹ ਆਰਜ਼ੀ ਰਾਹਤ ਦੇਤੀ ਹੈ ਔਰ ਇਹਦੇ ਸੰਬੰਧੀ ਸੂਬਾ ਸਰਕਾਰ ਕੋਲ ਆਪਣਾ ਪੱਖ ਰੱਖਣ ਲਈ ਜਿਹੜਾ ਜੀ ਉਹ ਆਖਿਆ। ਮੇਅਰ ਨੇ ਆਪਣੇ ਵਕੀਲ ਦੇ ਰਾਹੀਂ ਸਰਕਾਰਾਂ ਦੇ ਵਿਭਾਗ ਜਿਹੜੇ ਜੀ ਇਹਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਦੇ ਵਿੱਚ ਜਵਾਬ ਦਾਖਲ ਕਰ ਦਿੱਤਾ ਜੀ। ਹੁਣ ਸਰਕਾਰ ਸਿੱਧੇ ਤੌਰ ਦੇ ਉੱਤੇ ਮੇਅਰ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੀ, ਕਿਉਂਕਿ ਕੋਈ ਵੀ ਕਾਰਵਾਈ ਅਦਾਲਤ ਦੇ ਫੈਸਲੇ ਦੇ ਉੱਤੇ ਨਿਰਭਰ ਜਿਹੜਾ ਜੀ ਉਹ ਕਰੂਗੀ। ਹਾਈ ਕੋਰਟ ਦੇ ਜਸਟਿਸ ਜਿਹੜੇ ਸੀਗੇ ਜੀ ਉਹਨਾਂ ਨੇ ਇਹ ਗੱਲ ਕਹੀ, ਅਦਾਲਤ ਨੇ ਕਿਹਾ ਕਿ ਹੁਣ ਤੱਕ ਮੇਅਰ ਵੱਲੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਹੀ ਨਹੀਂ ਦਿੱਤਾ ਗਿਆ ਤੇ ਨਾ ਹੀ ਸਰਕਾਰ ਦੇ ਵੱਲੋਂ ਮੇਅਰ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਸੰਬੰਧੀ ਕੋਈ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਔਰ ਨੋਟਿਸ ਦੀ ਕਾਰਵਾਈ ਦੇ ਉੱਤੇ ਰੋਕ ਲੱਗ ਸਕਦੀ ਹੈ। ਸੁਣਵਾਈ ਦੇ ਮੌਕੇ ਜਿਹੜਾ ਮੇਅਰ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਨੇ ਦਲੀਲ ਇਹ ਦਿੱਤੀ ਕਿ ਸਰਕਾਰ ਸਿਆਸੀ ਰੰਜਿਸ਼ ਦੇ ਚੱਲਦਿਆਂ ਮੇਅਰ ਦੇ ਵਿਰੁੱਧ ਜਿਹੜੀ ਆ ਉਹ ਕਾਰਵਾਈ ਕਰ ਰਹੀ ਹੈ ਔਰ ਜਿਹੜੀ ਅਦਾਲਤ ਸੀ ਜੀ ਉਹਨੇ ਮੇਅਰ ਨੂੰ ਕਿਹਾ ਕਿ ਇਹਦੇ ਸੰਬੰਧੀ ਪਹਿਲਾਂ ਸਰਕਾਰ ਨੂੰ ਨੋਟਿਸ ਦਾ ਜਵਾਬ ਦਿੱਤਾ ਜਾਵੇ। ਮੇਅਰ ਦੇ ਵਕੀਲਾਂ ਨੇ ਇਹ ਕਿਹਾ ਜੀ ਕਿ ਉਹਨਾਂ ਦੇ ਵੱਲੋਂ ਦਾਇਰ ਪਟੀਸ਼ਨ ਹੀ ਇਹਦਾ ਜਿਹੜਾ ਉਹ ਜਵਾਬ ਹੈ। 22 ਜਨਵਰੀ ਜਿਹੜੀ ਹੈ ਜੀ ਉਹ ਸੁਣਵਾਈ ਦੇ ਵਾਸਤੇ ਰੱਖੀ ਆ, ਉਦੋਂ ਤੱਕ ਕੁਲਵੰਤ ਸਿੰਘ ਨੂੰ ਜਿਹੜਾ ਜੀ ਇਹ ਰਾਹਤ ਰਹੂਗੀ ਤੇ ਉਦੋਂ ਪਹਿਲਾਂ ਇਸ ਮਾਮਲੇ ਦੇ ਉੱਤੇ ਸਰਕਾਰ ਕਮ ਸੇ ਕਮ ਕੋਈ ਨੈਕਸਟ ਸਟੈਪ ਜਿਹੜਾ ਜੀ ਉਹ ਨਹੀਂ ਲੈ ਸਕੂ ਜੀ। ਤੇ ਅੱਗੇ ਆਪਾਂ ਹਾਈ ਕੋਰਟ ਦੀ ਜੇ ਗੱਲ ਕਰੀਏ ਤਾਂ ਉਸਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਦਿੱਤਾ ਕਿ ਗਰੀਬਾਂ ਦੇ ਲਈ ਕੀ ਕਰ ਰਹੇ ਹੋ। ਐਕਚੁਅਲੀ ਜੀ ਇੱਕ PIL ਜਿਹੜੇ HC ਅਰੋੜਾ ਨੇ ਉਹਨਾਂ ਨੇ ਪਾਈ ਸੀਗੀ, ਇਹ ਵੀ ਬੜੀ ਅਜੀਬ ਗੱਲ ਹੈ ਜੀ ਜਿਹੜੀ ਉਹਨਾਂ ਨੇ ਇਹਦੇ ਵਿੱਚ ਉਠਾਈ ਹੈ, ਬੜੀ ਅਹਿਮ। ਉਹਨਾਂ ਨੇ ਇਹ ਗੱਲ ਜਿਹੜੀ ਉਠਾਈ ਸੀਗੀ ਕਿ ਮੁੱਖ ਮੰਤਰੀ ਕੈਂਸਰ ਰਿਲੀਫ ਫੰਡ ਹੈ ਸਕੀਮ ਜਿਹੜੀ ਹੈ ਇਹਦੇ ਵਿੱਚ 1.5 ਲੱਖ ਰੁਪਏ ਤੱਕ ਇਲਾਜ ਜਿਹੜਾ ਵੀ ਉਹ ਹੁੰਦਾ ਔਰ ਜਦੋਂ ਮੰਨ ਲਓ 1.5 ਲੱਖ ਰੁਪਈਆ ਕਿਸੇ ਗਰੀਬ ਦਾ ਇਲਾਜ ਚੱਲ ਰਿਹਾ ਉਹਦੇ ਮੁੱਖ ਮੰਤਰੀ ਜਿਹੜਾ ਫੰਡ ਹੈ ਉਹਦੀ ਹੈਲਪ ਲੈ ਲਈ, 1.5 ਲੱਖ ਰੁਪਈਆ ਉਹਨੇ ਜਿਹੜਾ ਜੀ ਉਹ ਦੇ ਦਿੱਤਾ ਮੁੱਖ ਮੰਤਰੀ ਫੰਡ ਦੇ ਵਿੱਚੋਂ ਆ ਗਿਆ ਦਵਾਈਆਂ ਦੇ ਵਾਸਤੇ। ਜਦੋਂ 1.5 ਲੱਖ ਰੁਪਈਆ ਮੁੱਕ ਗਿਆ ਤਾਂ ਮਰੀਜ਼ ਨੂੰ ਮਰਨ ਦੇ ਵਾਸਤੇ ਛੱਡ ਦਿੱਤਾ ਜਾਂਦਾ ਵੀ ਇੰਨਾ ਫੰਡ ਸੀਗਾ ਉਹ ਤਾਂ ਤੁਹਾਨੂੰ ਆ ਗਿਆ, ਹੁਣ ਅੱਗੋਂ ਜਿਹੜਾ ਜੀ ਤੁਸੀਂ ਆਪ ਸੋਚੋ। ਤੇ ਉਹਨਾਂ ਨੇ ਇਹ ਗੱਲ ਉਠਾਈ ਸੀ ਕਿ ਜਿਹੜੇ ਹਸਪੀਟਲ ਆ ਜੀ ਫਿਰ ਹੱਥ ਕਰੇ ਕਰ ਦਿੰਦੇ ਆ ਭਾਈ, ਜਿਹੜੀ ਤੁਸੀਂ ਉਹ ਹੈਲਪ ਲੈਂਦੀ ਸੀ ਉਹ ਤਾਂ ਦਵਾਈਆਂ 'ਚ ਹੋ ਗਈ ਖਰਚ, ਕਿਉਂਕਿ 1.5 ਲੱਖ ਰੁਪਈਆ ਕੈਂਸਰ ਪੇਸ਼ੈਂਟ ਦੇ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ 2 ਦਿਨ ਜਾਂ 3 ਦਿਨ 'ਚ ਮੁੱਕ ਜਾਂਦਾ ਔਰ ਉਦੋਂ ਬਾਅਦ ਫਿਰ ਜਿਹੜਾ ਜੀ ਉਹ ਕੀ ਕਰਦੇ। ਇਸ ਮਾਮਲੇ ਦੇ ਉੱਤੇ ਜਿਹੜਾ ਸੀਗਾ ਜੀ ਇਹਦੀ ਸੁਣਵਾਈ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਕੋਰਟ ਨੇ ਇਹ ਗੱਲ ਕਹੀ ਕਿ 1.5 ਲੱਖ ਦੀ ਲਿਮਿਟ ਜਿਹੜੀ ਹੈ ਜੀ ਉਹ ਹਟਾਓ ਤੇ ਅਮੀਰਾਂ ਨੂੰ ਇਸ ਦੇ ਲਾਭ ਦੇ ਵਿੱਚੋਂ ਬਾਹਰ ਜਿਹੜਾ ਜੀ ਉਹ ਕੀਤਾ ਜਾਵੇ। ਪੰਜਾਬ ਸਰਕਾਰ ਤੋਂ ਜਵਾਬ ਜਿਹੜਾ ਜੀ ਇਹਨਾਂ 2 ਇਸ਼ੂਜ਼ ਦੇ ਉੱਤੇ ਜਿਹੜਾ ਜੀ ਉਹਨੇ ਮੰਗ ਲਿਆ ਕਿ ਇੱਕ ਤਾਂ ਇਹਦੇ ਵਿੱਚ ਜਿਹੜੇ ਗਰੀਬੀ ਰੇਖਾ ਵਾਲੇ ਆ ਉਹਨਾਂ ਨੂੰ ਲਿਆਓ, ਤੁਸੀਂ ਹਰੇਕ ਨੂੰ ਇਹਦੇ ਵਿੱਚ ਨਾ ਲਿਆਓ। ਦੂਜਾ ਇਹਨੂੰ ਇਹ ਨਾ ਹੋਵੇ ਕਿ 1.5 ਲੱਖ ਹੁਣ ਮੁੱਕ ਗਿਆ ਤੇ ਹੁਣ ਬੰਦੇ ਨੂੰ ਜਿਹੜਾ ਜੀ ਉਹ ਮਰਨ ਦੇ ਵਾਸਤੇ ਛੱਡ ਦਿੱਤਾ ਜਾਵੇ। ਜਿਹੜਾ ਜੀ ਹਸਪਤਾਲਾਂ ਦੇ ਵਿੱਚ ਸਰਕਾਰ ਦੇ ਵੱਲੋਂ 1.5 ਲੱਖ ਰੁਪਈਏ ਦੀ ਆਰਥਿਕ ਮਦਦ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ ਔਰ ਅੱਗੋਂ ਜਿਹੜਾ ਜੀ ਉਹ ਛੱਡ ਦਿੱਤਾ ਜਾਂਦਾ। ਜਿਹੜਾ ਇਹਦੇ ਵਿੱਚ ਜਿਹੜੀ ਪਾਈ ਗਈ ਸੀ PIL ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਜਿਹੜੇ ਬਿਲੋ ਪਾਵਰਟੀ ਲਾਈਨ ਨੇ ਪਰਿਵਾਰ ਉਹਨਾਂ ਨੂੰ ਇਸ ਹਾਲ ਦੇ ਉੱਤੇ ਛੱਡ ਦਿੱਤਾ ਜਾਂਦਾ ਜੀ ਔਰ ਗਰੀਬ ਬੰਦਾ ਜਿਹੜਾ ਜੀ ਉਹ ਫਿਰ ਮੌਤ ਦੇ ਮੂੰਹ ਪੈ ਜਾਂਦਾ ਕਿਉਂਕਿ 1.5 ਲੱਖ ਤੱਕ ਉਹਨੂੰ ਮਦਦ ਮਿਲਦੀ ਹੈ। ਮਿਲਦੀ ਕਿੰਨਿਆਂ ਨੂੰ ਆ ਇਹ ਵੀ ਜਿਹੜਾ ਜੀ ਇੱਕ ਵੱਖਰਾ ਸਬਜੈਕਟ ਹੈ। ਜਿਹੜੇ HC ਅਰੋੜਾ ਸੀਗੇ ਜੀ ਉਹਨਾਂ ਨੇ ਬਠਿੰਡੇ ਦੀ ਰਹਿਣ ਵਾਲੀ ਇੱਕ ਊਸ਼ਾ ਰਾਣੀ ਦਾ ਹਵਾਲਾ ਜਿਹੜਾ ਜੀ ਦਿੱਤਾ ਕਿ ਉਹਨੂੰ ਕੈਂਸਰ ਦੇ ਇਲਾਜ ਦੇ ਵਾਸਤੇ ਸਰਕਾਰ ਨੇ ਇੱਕ ਵਾਰੀ ਫ੍ਰੀ ਜਿਹੜਾ ਜੀ ਉਹ ਲਾਭ ਮਿਲਿਆ ਪਰ ਦੁਬਾਰਾ ਕੈਂਸਰ ਹੋ ਗਿਆ ਔਰ ਸਿਵਲ ਸਰਜਨ ਨੇ ਸਕੀਮ ਦੇ ਤਹਿਤ ਲਾਭ ਦੇਣ ਤੋਂ ਨਾ ਕਰਤੀ। ਇਹ ਕਿਹਾ ਗਿਆ ਜੀ ਕਿ ਇਹ 1 ਟਾਈਮ ਸਕੀਮ ਹੈ। HC ਅਰੋੜਾ ਹੋਰਾਂ ਨੇ ਕਿਹਾ ਕਿ ਕੈਂਸਰ ਦੇ ਟੈਸਟ ਕਰਾਉਣ ਦੇ ਉੱਤੇ ਵੀ 25 ਤੋਂ 30 ਹਜ਼ਾਰ ਰੁਪਏ ਦਾ ਜਿਹੜਾ ਜੀ ਉਹ ਖਰਚਾ ਹੈ। ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਹ ਟੈਸਟ ਸਰਕਾਰੀ ਹਸਪਤਾਲਾਂ 'ਚ ਫ੍ਰੀ ਕੀਤੇ ਜਾ ਰਹੇ ਆ। ਇਹਦੇ ਉੱਤੇ HC ਅਰੋੜਾ ਹੋਰਾਂ ਨੇ ਕਿਹਾ ਕਿ ਰੋਗੀ ਜਿਹੜੇ ਨੇ ਇਹਨਾਂ ਟੈਸਟਾਂ ਦਾ ਖਰਚਾ ਜਿਹੜਾ ਉਹ ਚੁੱਕ ਰਹੇ ਆ, ਕਿੱਥੇ ਟੈਸਟ ਜਿਹੜੇ ਆ ਜੀ ਕੀਤੇ ਜਾਂਦੇ ਆ ਇਹਦੀ ਡਿਟੇਲ ਪੰਜਾਬ ਸਰਕਾਰ ਜਿਹੜੀ ਉਹ ਲਿਆ ਕੇ ਦੇਵੇ। ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਇਹਦਾ ਜਿਹੜਾ ਜੀ ਉਹ ਜਵਾਬ ਮੰਗਿਆ ਇਹ ਬਹੁਤ
ਅਹਿਮ ਜਿਹੜਾ ਜੀ ਪੁਆਇੰਟ ਉਠਾਇਆ ਐਸਪੀ ਅਰੋੜਾ ਹੋਰਾਂ ਨੇ ਐਕਚੁਅਲੀ, ਕਿ ਜਦੋਂ ਮਰਨ ਦੇ ਵਾਸਤੇ ਜਿਹੜਾ ਜੀ ਉਹ ਛੱਡ ਦਿੱਤਾ ਜਾਂਦਾ, ਲਓ ਜੀ ਤੁਹਾਡੀ ਜਿਹੜੀ ਸਕੀਮ ਸੀ ਉਹ ਹੋ ਗਈ ਖਤਮ, ਤੇ ਅੱਗੋਂ ਉਹ ਵਿਚਾਰਾ ਕਿਹੜੀ ਸਕੀਮ ਲਾਵੇ ਉਹਨੂੰ ਪਤਾ ਨਹੀਂ ਲੱਗਦਾ ਜੀ। ਤੇ ਅੱਗੇ ਆਪਾਂ ਚੱਡਾ ਕੇਸ ਦੀ ਜੇ ਗੱਲ ਕਰੀਏ, ਉਸ ਦੇ ਵਿੱਚ SIT ਨੇ ਬੜੀ ਲੰਬੀ ਪੁੱਛਗਿੱਛ ਕੀਤੀ। ਬਿਲਕੁਲ ਜੀ, ਚੀਫ ਖਾਲਸਾ ਦੀਵਾਨ ਦੇ ਸਾਬਕਾ ਉਪ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਡਾ ਖੁਦਕੁਸ਼ੀ ਮਾਮਲੇ ਦੇ ਵਾਸਤੇ SIT ਜਿਹੜੀ ਹੈ ਜੀ ਉਹਨੇ ਕਾਫੀ ਹੁਣ ਤੇਜ਼ੀ ਫੜੀ ਆ। ਚੰਡੀਗੜ੍ਹ ਦੇ ਵਿੱਚ SIT ਦੇ ਦਫ਼ਤਰ ਦੇ ਵਿੱਚ CA ਉਮਟ ਤੇ ਸੁਰਜੀਤ ਸਿੰਘ ਜਿਹੜਾ ਜੀ ਉਹ ਪੇਸ਼ ਹੋਏ। ਇਹਨਾਂ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ ਭਾਗ ਸਿੰਘ ਅਣਖੀ ਤੇ ਨਿਰਮਲ ਸਿੰਘ ਸਣੇ 3 ਲੋਕਾਂ ਤੋਂ ਰਾਤ ਤੱਕ ਜਿਹੜੀ ਆ ਜੀ ਉਹ ਪੁੱਛਗਿੱਛ ਚੱਲਦੀ ਰਹੀ। ਇਹ ਪੂਰਾ ਦਿਨ ਜਿਹੜੀ ਆ ਜੀ ਪੁੱਛਗਿੱਛ ਚੱਲੀ। ਪੁਲਿਸ ਨੂੰ 5 ਲੋਕਾਂ ਤੋਂ ਕਈ ਅਹਿਮ ਸੁਰਾਗ ਜਿਹੜੇ ਆ ਜੀ ਉਹ ਹੱਥ ਲੱਗੇ ਆ। ਇਹ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਸੱਦੇ ਦੇ ਬਾਵਜੂਦ ਮਾਮਲੇ ਦੇ ਇੱਕ ਮੁਲਜ਼ਮ ਇੰਦਰਪ੍ਰੀਤ ਸਿੰਘ ਆਨੰਦ SIT ਦੇ ਮੂਹਰੇ ਪੇਸ਼ ਨਹੀਂ ਹੋਇਆ। ਇਹਨਾਂ ਦੇ ਜਿਹੜੇ ਆਏ ਸੀ ਉਹਨਾਂ ਦੇ ਸਾਰਿਆਂ ਦੇ ਬਿਆਨ ਜਿਹੜੇ ਆ ਜੀ ਉਹ ਲਿਖੇ ਗਏ ਆ। ਵੀਰਵਾਰ ਨੂੰ ਜਿਹੜਾ ਸੀਗਾ ਜੀ ਉਹ ਕਾਂਗਰਸ ਦੇ ਸਾਬਕਾ ਆਗੂ ਮਨਦੀਪ ਸਿੰਘ ਮੰਨਾ ਤੇ ਅਸ਼ਲੀਲ ਵੀਡੀਓ ਮਾਮਲੇ ਦੀ ਪੀੜਤ ਜਿਹੜੀ ਔਰਤ ਸੀ ਉਹਦੇ ਬਿਆਨ ਵੀ ਦਰਜ ਕੀਤੇ ਗਏ ਸੀਗੇ। ਇੱਕ ਜਿਹੜਾ ਜੀ ਪੁਲਿਸ ਅਧਿਕਾਰੀ ਉਹ ਕਹਿੰਦੇ ਜੀ ਕਿ CA ਉਮਟ ਤੇ ਸੁਰਜੀਤ ਸਿੰਘ ਤੋਂ ਕੇਸ ਦੇ ਨਾਲ ਜੁੜੀ ਕਾਫੀ ਸਾਰੀ ਅਹਿਮ ਜਾਣਕਾਰੀ ਜਿਹੜੀ ਆ ਜੀ ਉਹ ਮਿਲੀ ਆ। ਹੁਣ ਪੁਲਿਸ ਜਿਹੜਾ ਜੀ ਇੱਕ ਜਿਹੜਾ ਬਿਜ਼ਨਸਮੈਨ ਹੈ ਇੰਦਰਪ੍ਰੀਤ ਸਿੰਘ ਆਨੰਦ, ਜਿਹਦੇ ਆਲੇ ਦੁਆਲੇ ਜਾਰੀ ਜਿਹੜੀ ਹੈ ਜੀ ਉਹ ਚੀਜ਼ ਘੁੰਮਦੀ ਆ, ਔਰ ਉਹਦਾ ਬਾਰ-ਬਾਰ ਜ਼ਿਕਰ ਚਿੱਠੀਆਂ ਦੇ ਵਿੱਚ ਇੰਦਰਪ੍ਰੀਤ ਸਿੰਘ ਚੱਡਾ ਨੇ ਵੀ ਜਿਹੜਾ ਜੀ ਉਹ ਕੀਤਾ। ਉਹਦੇ ਤੋਂ ਅੱਗੇ ਜਿਹੜੀ ਹੈ ਜੀ SIT ਨੇ ਪੁੱਛਗਿੱਛ ਕਰਨੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਦੀ ਜ਼ਿਆਦਾਤਰ ਜਾਂਚ ਜਿਹੜੀ ਆ ਉਹ ਇੰਦਰਪ੍ਰੀਤ ਸਿੰਘ ਆਨੰਦ ਦੇ ਬਿਆਨਾਂ ਦੇ ਉੱਤੇ ਟਿਕੀ ਹੋਈ ਆ, ਕਿਉਂਕਿ ਚੱਡਾ ਪਰਿਵਾਰ ਦਾ ਜ਼ਿਆਦਾ ਕਾਰੋਬਾਰ ਜਿਹੜਾ ਇੰਦਰਪ੍ਰੀਤ ਸਿੰਘ ਆਨੰਦ, ਸੁਰਜੀਤ ਸਿੰਘ ਤੇ CA ਜਿਹੜਾ ਜੀ ਉਮਟ ਇਹਦੇ ਨਾਲ ਜਿਹੜਾ ਜੀ ਉਹ ਫੈਲਿਆ ਹੋਇਆ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ SIT ਦਾ ਕੇਸ ਸੁਲਝਾਉਣ ਨੂੰ ਲੈ ਕੇ ਅੱਧੇ ਤੋਂ ਜ਼ਿਆਦਾ ਜਿਹੜਾ ਜੀ ਉਹ ਕੰਮ ਹੋ ਚੁੱਕਾ ਹੈ। ਫਿਰ ਵੀ ਇਸ ਮਾਮਲੇ ਦੇ ਵਿੱਚ ਸ਼ੱਕੀ ਤਕਰੀਬਨ 1 ਦਰਜਨ ਦੇ ਕਰੀਬ FIR ਦੇ ਨਾਂ ਤੋਂ ਬਿਨਾਂ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਊਗੀ। ਇਹ ਕਿਹਾ ਜਾ ਰਿਹਾ ਜੀ ਕਿ ਚਰਨਜੀਤ ਸਿੰਘ ਚੱਡਾ ਤੇ ਉਹਨਾਂ ਦਾ ਪੁੱਤ ਹਰਜੀਤ ਸਿੰਘ ਜਿਹੜਾ ਉਹ ਸੋਮਵਾਰ ਨੂੰ SIT ਦੇ ਸਾਹਮਣੇ ਪੇਸ਼ ਹੋ ਸਕਦੇ ਆ। ਉਹਨਾਂ ਨੂੰ ਸੰਮਨ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ। ਵੀਰਵਾਰ ਤੱਕ ਜਿਹੜਾ ਜੀ ਡਿਪਟੀ ਕਮਿਸ਼ਨਰ ਨੂੰ ਇਹ ਰਿਪੋਰਟ SIT ਦੀ ਜਿਹੜੀ ਆ ਉਹ ਮਿਲ ਸਕਦੀ ਆ, ਜਿਹੜੇ ਕਿ ਜਿਹੜੇ IG ਕ੍ਰਾਈਮ ਨੇ ਜੀ LK ਯਾਦਵ ਹੋਰੀ ਜਿਹੜਾ ਉਹ ਕਰ ਰਹੇ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇੰਦਰਪ੍ਰੀਤ ਸਿੰਘ ਚੱਡਾ ਮਾਮਲੇ ਦੇ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਉਹਦੇ ਵਿੱਚ ਚੱਡਾ ਪਰਿਵਾਰ ਦੇ ਲੈਣ ਦੇਣ ਦੀ ਜਾਂਚ ਜਿਹੜੀ ਆ ਜੀ ਉਹ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਆ ਕਿ ਕਿੱਥੋਂ ਇਹ ਪੈਸੇ ਲੈਂਦੇ, ਕਿੱਥੇ ਅੱਗੇ ਜਿਹੜਾ ਜੀ ਉਹ ਦਿੰਦੇ ਸੀ, ਕੀ ਕਾਰੋਬਾਰ ਜਿਹੜਾ ਸਾਰਾ ਇਹ ਕਰਦੇ ਸੀ, ਉਹਦੇ ਉੱਤੇ ਹੀ ਜ਼ਿਆਦਾ ਜਿਹੜੀ ਆ ਉਹ ਕੇਂਦਰਿਤ ਹੈ। ਜੀ ਦੇਖੋ ਅਖੀਰ ਵਿੱਚ ਨਿਕਲਦਾ ਕੀ ਹੈ, SIT ਕੀ ਕਰਦੀ ਹੈ। ਤੇ ਅੱਗੇ ਆਪਾਂ ਸ਼ਹੀਦੀ ਜੋੜ ਮੇਲ ਤੇ ਅਖੰਡ ਪਾਠ ਰਖਾਉਣੇ ਭੁੱਲ ਗਈ ਸੀ ਜੀ SGPC, ਤੇ ਇਹ ਅਖੰਡ ਪਾਠ ਗੋਦ ਲਿਆ ਸੀਗਾ, ਹੁਣ ਉਸ ਦੀ ਭੁੱਲ ਬਖਸ਼ਾਈ ਜਾ ਰਹੀ ਹੈ। ਬਿਲਕੁਲ ਜੀ, ਪਹਿਲਾਂ ਤਾਂ ਇਹ ਸੀਗਾ ਜੀ ਜਦੋਂ ਇਹ ਮਾਮਲਾ ਸਾਹਮਣੇ ਆਇਆ, ਤੁਹਾਨੂੰ ਯਾਦ ਹੋਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਏਦਾਂ ਦਾ ਕੁਛ ਮਾਮਲਾ ਹੀ ਨਹੀਂ ਆਇਆ, ਹੋਇਆ ਹੀ ਕੁਛ ਨੀਗਾ, ਕਿਉਂਕਿ ਜਿਹੜਾ ਜੀ ਅਖੰਡ ਪਾਠ ਰਖਵਾਇਆ ਨਹੀਂ ਸੀ, ਕਿਸੇ ਹੋਰ ਸ਼ਰਧਾਲੂ ਨੇ ਰਖਵਾਇਆ ਸੀਗਾ। ਜਦੋਂ ਅਖੰਡ ਪਾਠ ਰੱਖਿਆ ਉਹਦੀ ਅਰਦਾਸ ਉਹਦੇ ਨਾਂ ਤੇ ਕੀਤੀ, ਮੱਧ ਦੀ ਅਰਦਾਸ ਉਹਦੇ ਨਾਂ ਤੇ ਕੀਤੀ, ਬਾਅਦ ਚੇਤਾ ਆਇਆ ਵੀ ਇਸ ਦਿਨ ਤਾਂ ਜਿਹੜਾ ਜੀ ਅਖੰਡ ਪਾਠ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਰਖਾਇਆ ਹੁੰਦਾ। ਫਿਰ ਕਰਦੇ ਕੀ ਜੀ, ਇਹਦੇ ਚੋਂ ਨਵਾਂ ਇੱਕ ਲਫ਼ਜ਼ ਜਿਹੜਾ ਜੀ ਉਹ ਘੜਿਆ ਗਿਆ ਕਿ ਅਖੰਡ ਪਾਠ ਗੋਦ ਲੈ ਲਿਆ, ਔਰ ਗੋਦ ਲੈ ਕੇ ਅਰਦਾਸ ਜਿਹੜੀ ਸੀਗੀ ਜੀ ਉਹ ਲਾਸਟ ਸ਼ਹੀਦੀ ਦੀ ਕਰ ਦਿੱਤੀ। ਇਹ ਮਾਮਲਾ ਜਿਹੜਾ ਜੀ ਉਹ ਕਾਫੀ ਉੱਭਰਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਜਿਹੜੀ ਸੀ ਜੀ ਉਹ ਇਸ ਗੱਲ ਤੋਂ ਇਨਕਾਰੀ ਰਹੀ ਕਿ ਇਦਾਂ ਦਾ ਕੁਝ ਹੋਇਆ। ਬਾਅਦ ਦੇ ਵਿੱਚ ਜਦੋਂ ਦਬਾਅ ਪੈ ਗਿਆ ਚਾਰ ਸਵੇਰੇ ਤੋਂ, ਤਾਂ ਇੱਕ ਕਮੇਟੀ ਜਿਹੜੀ ਸੀ ਉਹ ਬਣਾਤੀ। ਕਮੇਟੀ ਨੇ ਇਹ ਗੱਲ ਜਿਹੜੀ ਆਖੀ ਕਿ ਹਾਂ ਇਹ ਗਲਤੀ ਜਿਹੜੀ ਆ ਉਹ ਹੋਈ ਆ। ਅੱਛਾ, ਹੁਣ ਕੀ ਕੀਤਾ ਗਿਆ ਜੀ ਕਿ ਜਿਹੜਾ 25 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋਤੀ ਸਰੂਪ ਜਿਹੜਾ ਗੁਰਦੁਆਰਾ ਹੈ ਜੀ ਉੱਥੇ ਅਖੰਡ ਪਾਠ ਕਿਸੇ ਵਿਅਕਤੀ ਦੇ ਨਾਂ ਤੇ ਸ਼ੁਰੂ ਕਰਾਉਣ ਸੰਬੰਧੀ ਤੇ ਮੁੜ ਕੇ ਉਹਨੂੰ ਗੋਦ ਲੈਣ ਸੰਬੰਧੀ ਜਿਹੜਾ ਜੀ ਇਹਦੀ ਆਪਣੀ ਗਲਤੀ ਜਿਹੜੀ ਆ ਉਹ ਮੰਨੀ ਆ। ਭੁੱਲ ਨੂੰ ਜਿਹੜਾ ਜੀ ਉਹ ਸੁਧਾਰਦੇ ਹੋਏ ਇੱਥੇ ਹੁਣ ਅਖੰਡ ਪਾਠ ਜਿਹੜਾ ਜੀ ਉਹ ਸ਼ੁਰੂ ਕਰਵਾਇਆ ਗਿਆ। ਅਰਦਾਸ ਦੇ ਵਿੱਚ ਜਿਹੜਾ ਜੀ ਸ਼ਹੀਦੀ ਜੋੜ ਮੇਲ ਦੇ ਦੌਰਾਨ ਇਹ ਜਿਹੜੀ ਗਲਤੀ ਹੋਈ ਇੱਥੇ ਇਹਦੀ ਮੁਆਫੀ ਮੰਗੀ ਗਈ ਔਰ ਇਹ ਕਿਹਾ ਗਿਆ ਕਿ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਆ ਜੀ ਉਹ ਗਲਤੀ ਹੋਈ ਹੈ ਕਿ ਉਹ ਇਸ ਚੀਜ਼ ਦੀ ਮੁਆਫੀ ਜਿਹੜੀ ਆ ਉਹ ਮੰਗਦੇ ਨੇ। ਪਰ ਇਹਦੇ ਵਿੱਚ ਜਿਹੜੀ ਗੋਦ ਲੈਣ ਵਾਲੀ ਗੱਲ ਹੈ ਨਾ ਜੀ ਉਹ ਨਹੀਂ ਕੀਤੀ ਗਈ ਕਿ ਇਹ ਲਫ਼ਜ਼ ਕਿੱਥੋਂ ਆਇਆ ਔਰ ਇਹਦਾ ਅੱਗੋਂ ਜਿਹੜਾ ਜੀ ਉਹ ਨਵੀਂ ਟਾਈਪ ਦੀ ਇਸ ਮਰਿਆਦਾ ਦੇ ਉੱਤੇ ਕੀ ਅਸਰ ਪੈ ਸਕਦਾ। ਵੈਸੇ
ਇੱਕ ਗੱਲ ਇਸ ਪੱਖੋਂ ਤਾਂ ਇਹ ਚੰਗੀ ਆ, ਮੁਆਫੀ ਮੰਗ ਲੈਣੀ, ਉਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਜਿਹੜਾ ਜੀ ਉਹ ਬੰਦਾ, ਕਿ ਅੱਗੋਂ ਉਸ ਤਰ੍ਹਾਂ ਦੀ ਗਲਤੀ ਜਿਹੜੀ ਹੈ ਜੀ ਉਹ ਨਾ ਹੋਵੇ। ਪਰ ਇਹ ਜਿਵੇਂ ਜਿਹੜਾ ਜੀ ਇਹਦੇ ਵਿੱਚ ਜਿਹੜੀ ਚੀਜ਼ ਖਾਸ ਤੌਰ ਦੇ ਉੱਤੇ ਉੱਭਰੀ ਸੀ ਕਿ ਅਸੀਂ ਜਿਹੜਾ ਅਖੰਡ ਪਾਠ ਹੈ ਉਹ ਗੋਦ ਲੈ ਲਿਆ, ਉਸ ਮਸਲੇ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਹਾਂ, ਔਰ ਇਹਦੇ ਲਈ ਜ਼ਿੰਮੇਵਾਰ ਕੌਣ ਸੀ? ਉੱਥੇ ਜਿਹੜੇ ਕੁਛ ਗ੍ਰੰਥੀ ਜਾਂ ਜਿਹੜੇ ਕੁਛ ਪ੍ਰਬੰਧਕ ਨੇ, ਉਹਨਾਂ ਨੇ ਇਸ ਚੀਜ਼ ਦੀ ਮੁਆਫੀ ਮੰਗ ਲਈ ਹੈ। ਔਰ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਦੀ ਹੈ ਕਿ ਇਹ ਵਾਦ-ਵਿਵਾਦ ਇੱਥੇ ਹੀ ਸਮਾਪਤ ਹੋ ਜਾਊਗਾ। ਚਲੋ ਜੇ ਮਾਫੀ ਮੰਗਦੇ ਫਿਰ ਤੇ ਠੀਕ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।